ਕੈਨੇਡਾ ਦੇ ਵਿੱਚ ਜਿੱਥੇ ਪੰਜਾਬੀਆਂ ਦੇ ਵਿਰੁੱਧ ਲਗਾਤਾਰ ਕ੍ਰਾਈਮ ਵਧਦਾ ਜਾ ਰਿਹਾ ਹੈ, ਉੱਥੇ ਹੀ ਪੰਜਾਬੀਆਂ ਵੱਲੋਂ ਵੀ ਕ੍ਰਾਈਮ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਖਾਸ ਕਰਕੇ ਨਸ਼ਾ ਤਸਕਰੀ, ਡਰੱਗ ਤੇ ਹੋਰ ਹਿਊਮਨ ਟ੍ਰੈਫਿਕਿੰਗ ਦੇ ਨਾਲ ਫਰੌਤੀ ਦੇ ਮਾਮਲਿਆਂ ਦੇ ਵਿੱਚ। ਤਾਜ਼ਾ ਮਾਮਲਾ ਕੈਨੇਡਾ ਦੇ ਬਰੈਂਪਟਨ ਦੇ ਨਾਲ ਜੁੜਿਆ ਹੋਇਆ। ਬਰੈਂਪਟਨ ਦੇ ਰਹਿਣ ਵਾਲੇ ਚਰਨਪ੍ਰੀਤ ਸਿੰਘ ਨੂੰ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਪਹਿਲਾਂ ਉਸਨੇ ਇਸ ਮਾਮਲੇ ਦੇ ਵਿੱਚ ਆਪਣੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ ਸੀ। ਇਹ ਤਸਕਰੀ ਦੋਸ਼ਾਂ ਦੇ ਮੁਤਾਬਕ ਕੀਤੀ ਜਾਂਦੀ ਸੀ ਬਲੂ ਵਾਟਰ ਬ੍ਰਿਜ ਦੇ ਰਾਹੀਂ। ਦੱਸਿਆ ਗਿਆ ਕਿ ਤਸਕਰੀ ਕੈਨੇਡਾ ਦੇ ਵਿੱਚ 7.5 ਮਿਲੀਅਨ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਮਾਮਲਾ ਹੈ ਤੇ ਹੁਣ ਬਲੂ ਵਾਟਰ ਬ੍ਰਿਜ ਦੇ ਰਾਹੀਂ ਜਦੋਂ ਇਹ ਤਸਕਰੀ ਕੀਤੀ ਜਾਂਦੀ ਸੀ ਤਾਂ ਚਰਨਪ੍ਰੀਤ ਸਿੰਘ ਇਹ ਬਰੈਂਪਟਨ ਦਾ ਰਹਿਣ ਵਾਲਾ ਤੇ ਇਸ ਦੇ ਉੱਤੇ ਜਦੋਂ ਦੋਸ਼ ਲਾਏ ਗਏ ਸੀ ਤਾਂ ਇਹਨੇ ਪਹਿਲਾਂ ਇਨਕਾਰ ਕੀਤਾ ਸੀ। ਹੁਣ ਸਬੂਤਾਂ ਦੇ ਆਧਾਰ ਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਜਿਹਨੂੰ ਆਪਾਂ CBSA ਕਹਿ ਦਿੰਦੇ ਆ, ਉਸ ਦੇ ਅਧਿਕਾਰੀਆਂ ਨੂੰ 8 ਅਪ੍ਰੈਲ 2022 ਨੂੰ ਸਾਰਨੀਆ ਏਰੀਆ ਦੇ ਵਿੱਚ ਬ੍ਰਿਜ ਤੇ ਇੱਕ ਟਰੱਕ ਦੇ ਸੂਟਕੇਸਾਂ ਤੇ ਡੱਬਿਆਂ ਦੇ ਵਿੱਚ ਕੁੱਲ 55 ਕਿਲੋਗ੍ਰਾਮ ਦੇ ਕੋਕੀਨ ਅਤੇ 5 ਕਿਲੋਗ੍ਰਾਮ ਹੈਰੋਇਨ ਮਿਲੀ ਸੀ। ਬਰੈਂਪਟਨ ਦੇ ਉਸ ਸਮੇਂ 25 ਸਾਲਾ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਸੀ, ਜਿਨੇ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ। ਹੁਣ ਜਦੋਂ ਸਬੂਤਾਂ ਦੇ ਆਧਾਰ ਤੇ ਅਦਾਲਤ ਦੇ ਵਿੱਚ ਇਹ ਮਾਮਲਾ ਚੱਲਿਆ ਤਾਂ ਉਸ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਇਹਨਾਂ ਸਾਰੇ ਨਸ਼ੀਲੇ ਪਦਾਰਥਾਂ ਦੀ ਕੀਮਤ $7.5 ਮਿਲੀਅਨ ਬਣਦੀ ਹੈ।